ਪਲਵਿੰਦਰ ਜੀ। ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਹੈ ਕਿ ਮੇਰੇ ਪੇਰੈਂਟਸ ਨਾ ਕੋਵਿਡ ਤੋਂ ਪਹਿਲਾਂ ਇੰਡੀਆ ਗਏ ਸੀਗੇ, ਗ੍ਰੀਨ ਕਾਰਡ ਹੋਲਡਰ ਆ, ਤੇ ਉਹਨਾਂ ਦਾ ਇਸ ਸਾਲ ਗ੍ਰੀਨ ਕਾਰਡ ਐਕਸਪਾਇਰ ਹੋ ਜਾਣਾ ਆ, ਤੇ ਉਹਨਾਂ ਵਾਸਤੇ ਬੈਸਟ ਕੀ ਆ ਕਿ SB1 ਵੀਜ਼ਾ ਅਪਲਾਈ ਕਰ ਲੈਣ ਕਿ ਗ੍ਰੀਨ ਕਾਰਡ ਦੁਬਾਰਾ ਅਪਲਾਈ ਕਰਨ? ਭਾਜੀ ਉਹਨਾਂ ਨੂੰ ਸਾਲ ਤੋਂ ਜ਼ਿਆਦਾ ਹੋ ਗਿਆ। 3 ਸਾਲ ਹੋ ਗਏ ਹੁਣ ਤਾਂ। ਭਾਜੀ ਉਹਨਾਂ ਦਾ SB1 ਵੀਜ਼ਾ ਹੋਣਾ ਨਹੀਂ ਅਪਰੂਵ। ਆਪਾਂ ਕਈ ਜਿੱਦਾਂ ਕਰ ਤੁੱਕਾ ਲੱਗ ਸਕਦਾ, ਪਰ SB1 ਵੀਜ਼ਾ ਜਿਹੜਾ ਸੀਗਾ ਨਾ, ਆਪਾਂ ਕੋਵਿਡ ਤੋਂ ਪਹਿਲਾਂ ਵੀ ਕਾਫੀ ਕੀਤੇ ਸੀ ਰੇਡੀਓ ਤੇ, ਆਪਣੇ ਕਾਲਰ ਜਿਹੜੇ ਸੀਗੇ ਇਹਨਾਂ ਨੇ ਕਾਫੀਆਂ ਨੇ ਸਾਨੂੰ ਹਾਇਰ ਕੀਤਾ ਸੀਗਾ, ਤੇ 6-6 7-7 ਮਹੀਨੇ ਜਦੋਂ ਹੋ ਗਏ ਉਹਨਾਂ ਦੇ ਤਾਂ ਉਹਨਾਂ ਨੇ ਡਿਨਾਈ ਕਰਨੇ ਸ਼ੁਰੂ ਕਰਤੇ SB1 ਵੀਜ਼ਾ। ਉਹ ਕਹਿੰਦੇ ਕਿ ਦੇਣੇ ਨਹੀਂ ਆਪਾਂ, ਦੁਬਾਰਾ ਰੀਕੁਆਲੀਫਾਈ ਕਰੋ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਕੀ ਕਰਨਾ, ਜੇ ਤੁਸੀਂ SB1 ਦਾ ਵੀਜ਼ੇ ਦਾ ਵੀ ਰਿਸਕ ਲੈ ਸਕਦੇ ਆ, ਤੁਸੀਂ ਉਹਨਾਂ ਦੇ ਇੱਥੇ ਟਰੈਵਲ ਕਰਨ ਦਾ ਵੀ ਰਿਸਕ ਲੈ ਸਕਦੇ ਆ ਕਿ ਉਹ ਜਹਾਜ਼ ਚੜ੍ਹ ਕੇ ਆ ਗਏ। ਪਹਿਲਾਂ ਤਾਂ ਇਦਾਂ ਸੀਗਾ ਕਿ ਏਅਰਲਾਈਨਸ ਵਾਲੇ ਰੋਕਣ ਲੱਗ ਪਏ ਸੀਗੇ ਕਿ ਨਹੀਂ ਤੁਹਾਨੂੰ ਜਾਣ ਨਹੀਂ ਦੇਣਾ ਹੈ ਨਾ ਕੋਵਿਡ ਦੇ ਵਿੱਚ। ਸੋ ਇਹ ਜੇ ਮੰਨ ਲਓ ਚੜ੍ਹ ਕੇ ਉਹ ਆ ਗਏ ਤਾਂ ਬਾਰਡਰ ਤੇ ਉਹ ਐਂਟਰ ਕਰਨ ਦਿੱਤੇ, ਤਾਂ ਉਹਦੇ ਵਿੱਚ ਆਪਾਂ ਦੇਖਿਆ 2 ਸਿਨੈਰੀਓ। ਇੱਕ ਤਾਂ ਹੈਗਾ ਕਿ ਤੁਸੀਂ ਵਾਪਸ ਚਲ ਜਾਓ, ਆਪਾਂ ਨਹੀਂ ਜਾਣ ਦੇਣਾ, ਤੁਹਾਡਾ ਐਕਸਪਾਇਰਡ ਆ। ਇੱਕ ਸਿਨੈਰੀਓ ਹੋਇਆ ਕਿ ਉਹ ਵਾਰਨਿੰਗ ਦੇ ਦਿੰਦੇ ਕਿ ਅੱਗੇ ਤੋਂ ਨਾ ਇਦਾਂ ਕਰਿਓ, ਕਿ ਕੀ ਹੋਇਆ ਸੀਗਾ, ਵਧੀਆ ਆਫਿਸਰ ਟੱਕਰ ਗਿਆ ਤਾਂ ਉਹਨਾਂ ਨੇ ਐਂਟਰੀ ਦੇ ਦੇਣੀ ਆ। ਤੀਜਾ ਸਿਨੈਰੀਓ ਹੈਗਾ ਗ੍ਰੀਨ ਕਾਰਡ ਰਿਵੋਕ ਕਰਕੇ ਉਹ ਐਜ਼ ਅ ਟੂਰਿਸਟ ਐਂਟਰੀ ਦੇ ਦਿੰਦੇ ਆ, ਤੇ ਫਿਰ 90 ਦਿਨ ਬਾਅਦ ਵਾਲਾ ਜਿਹੜਾ ਰੂਲ ਆ, ਤੁਸੀਂ ਗ੍ਰੀਨ ਕਾਰਡ ਉਹਨਾਂ ਦੇ ਜ਼ਰੀਏ ਅਪਲਾਈ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਜਿਹੜੀ ਚੌਥੀ ਆਪਸ਼ਨ ਤੁਹਾਡੇ ਲਈ ਇਹ ਆ ਗਈ ਕਿ ਸਿੱਧੇ ਸਿੱਧੇ ਤੁਸੀਂ ਉਹਨਾਂ ਦਾ ਜਿਹੜਾ ਹੈਗਾ ਗ੍ਰੀਨ ਕਾਰਡ ਸਰੈਂਡਰ ਕਰਕੇ ਉੱਥੋਂ ਟੂਰਿਸਟ ਵੀਜ਼ਾ ਲੈ ਲਿਆ ਕਿ ਮੈਨੂੰ ਹੁਣ ਜਾਣ ਦਾ ਕੋਈ ਹੱਕ ਨਹੀਂ, ਮੈਂ ਇੰਡੀਆ ਰਹਿਣਾ, ਮੈਨੂੰ ਆ ਫੜੋ ਮੇਰਾ ਗ੍ਰੀਨ ਕਾਰਡ, ਮੈਨੂੰ 10 ਸਾਲ ਦਾ ਟੂਰਿਸਟ ਵੀਜ਼ਾ ਦੇ ਦਿਓ। ਤੇ ਉਹ ਫਿਰ 10 ਸਾਲ ਦਾ ਟੂਰਿਸਟ ਵੀਜ਼ਾ ਦੇ ਦਿੰਦੇ ਨੇ। ਤੇ ਕਈ ਲੋਕੀ ਫਿਰ ਇਹ ਕਰਦੇ ਨੇ ਕਿ ਫਿਰ ਉਹੀ ਜੇ ਆ ਕੇ ਉਹਨਾਂ ਦਾ ਇਰਾਦਾ ਬਦਲਿਆ, 90 ਦਿਨ ਬਾਅਦ ਉਹ ਗ੍ਰੀਨ ਕਾਰਡ ਫਾਈਲ ਕਰ ਸਕਦੇ ਨੇ। ਪੰਜਵੀਂ ਆਪਸ਼ਨ ਜੀ ਤੁਹਾਡੇ ਕੋਲ ਇਹ ਆ ਗਈ ਕਿ ਗ੍ਰੀਨ ਕਾਰਡ ਤੁਸੀਂ ਕੈਂਸਲ ਮੰਨਿਆ, ਤੁਸੀਂ ਦੁਬਾਰਾ ਨਵਾਂ ਜਿਹੜਾ I-130 ਵਗੈਰਾ ਫਾਈਲ ਕਰਕੇ ਸਾਰਾ 2-3 ਸਾਲਾਂ ਦੇ ਵਿੱਚ ਕਲੀਨ ਤੌਰ ਤੇ ਉਹਨਾਂ ਨੂੰ ਮੰਗਾ ਲਿਆ। ਤਾਂ ਹੁਣ ਇਹਦੇ ਵਿੱਚ ਇਦਾਂ ਕਿ ਹਰੇਕ ਦੇ ਆਪਣੇ ਪ੍ਰੋਜ਼ ਐਂਡ ਕੌਨਸ ਜਿਹੜੇ ਉਹ ਹੈਗੇ ਆ। ਜੇ ਮੇਰੀ ਸਲਾਹ ਲੈਣੀ ਆ ਤਾਂ ਕਿੱਦਾਂ ਹੋਣਾ ਕਿ ਹੁਣ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ ਤੇ ਗੈਂਬਲ ਖੇਡੋ, ਉਹ ਆਣ ਇੱਥੇ ਤੇ ਬਾਰਡਰ ਤੋਂ ਵਾਪਸ ਤੋਰੇ ਜਾਣ, ਸਫ਼ਰ ਬਹੁਤ ਹੋ ਜਾਣਾ। ਪਰ ਉਹਦੇ ਵਿੱਚ ਇਦਾਂ ਕਿ ਤੁਹਾਡਾ ਦਾ ਲੱਗ ਵੀ ਸਕਦਾ ਵਾ। ਉਹ ਕਰਨਾ ਕਿ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ। ਮੇਰੇ ਹਿਸਾਬ ਨਾਲ ਜਿਹੜੀ ਸਭ ਤੋਂ ਸੇਫ ਆਪਸ਼ਨ ਇਹੀ ਹੈ ਕਿ ਗ੍ਰੀਨ ਕਾਰਡ ਜਾ ਕੇ ਸਰੈਂਡਰ ਕਰੋ, 10 ਸਾਲ ਦਾ ਜਿਹੜਾ ਟੂਰਿਸਟ ਵੀਜ਼ਾ ਲਓ, ਉਹਨਾਂ ਨੇ ਹੱਸ ਕੇ ਦੇ ਦੇਣਾ, ਉਹਨਾਂ ਨੂੰ ਕਹੋ ਕਿ ਕੋਈ ਇਰਾਦਾ ਨਹੀਂ, ਤਾਂ ਕਰਕੇ 3 ਸਾਲ ਜਿਹੜੇ ਇੱਥੇ ਰੁਕੇ ਸੀਗੇ। ਟੂਰਿਸਟ ਵੀਜ਼ਾ ਇੱਕ ਵਾਰੀ ਮਿਲ ਜਾਂਦਾ, ਆਪਣੀ ਆਵਾਜਾਈ ਕਰੋ, ਤੇ ਜੇ 90 ਦਿਨਾਂ ਬਾਅਦ ਤੁਹਾਡਾ ਉਹਨਾਂ ਦਾ ਇਰਾਦਾ ਚੇਂਜ ਹੁੰਦਾ ਤਾਂ ਇੱਥੇ ਰਹਿ ਕੇ ਉਹ ਨਵੇਂ ਸਿਰਿਓਂ ਗ੍ਰੀਨ ਕਾਰਡ ਜਿਹੜਾ ਉਹ ਅਪਲਾਈ ਕਰ ਸਕਦੇ ਆ। ਤੇ ਜੇ SB1 ਵੀਜ਼ਾ ਮੇਰੇ ਹਿਸਾਬ ਨਾਲ ਚਾਂਸ ਨਹੀਂ ਹੈਗੇ, ਪਰ ਮੈਂ ਤੁਹਾਨੂੰ ਇਹ ਵੀ ਨਹੀਂ ਕਹੂੰਗਾ ਕਿ ਪੋਸੀਬਲ ਨਹੀਂ ਹੈਗਾ, ਪੋਸੀਬਲ ਹੈਗਾ, ਪਰ ਕਾਫੀ ਘੱਟ ਚਾਂਸ ਆ, ਜਾਂ 10% ਹੀ ਪੋਸੀਬਿਲਿਟੀ ਹੈ ਕਿ ਮਿਲੂਗਾ ਜੀ। ਥੈਂਕ ਯੂ ਜੀ। ਭਾਜੀ ਗ੍ਰੀਨ ਕਾਰਡ ਸੈਂਟਰ ਤੇ ਤੁਸੀਂ ਹੈਲਪ ਕਰ ਸਕਦੇ ਆ? ਗ੍ਰੀਨ ਕਾਰਡ ਸੈਂਟਰ ਦਾ ਭਾਜੀ ਬੜਾ ਸੌਖਾ ਕੰਮ ਆ, ਤੁਹਾਨੂੰ ਵਕੀਲ ਦੀ ਲੋੜ ਨਹੀਂ ਹੈਗੀ। ਉੱਥੇ ਐਮਬੈਸੀ ਤੇ ਜਾਓ, ਸਰੈਂਡਰ ਗ੍ਰੀਨ ਕਾਰਡ ਦਾ ਉਹਨੇ ਫਾਰਮ ਵਗੈਰਾ ਉੱਥੇ ਲਿਖਿਆ ਹੋਇਆ, ਸਿੱਧੇ ਜਾ ਕੇ ਅਪਾਇੰਟਮੈਂਟ ਲੈ ਕੇ ਸਰੈਂਡਰ ਕਰ ਦਿਓ, ਤੇ ਟੂਰਿਸਟ ਵੀਜ਼ਾ ਇਨ ਲਿeu ਆਫ ਗ੍ਰੀਨ ਕਾਰਡ ਆ ਜਿਹੜਾ B1 B2 ਆ ਉਹ ਅਪਲਾਈ ਕਰ ਦਿਓ, ਜਿਹੜਾ ਸਟੈਂਡਰਡ ਪ੍ਰੋਸੈਸ ਹੈਗਾ। ਤੇ ਅੱਜ ਤੱਕ ਮੈਂ ਜਿੰਨੇ ਵੀ ਲੋਕੀ ਗਏ ਸੀਗੇ ਜਿਨ੍ਹਾਂ ਨੇ ਕਿਹਾ ਕਿ ਆਹ ਫੜੋ ਮੇਰਾ ਗ੍ਰੀਨ ਕਾਰਡ, ਮੈਂ ਨਹੀਂ ਜਾਣਾ, ਤੇ ਉਹਨਾਂ ਨੇ ਟੂਰਿਸਟ ਵੀਜ਼ੇ ਉਹਨਾਂ ਨੂੰ ਦਿੱਤੇ ਹੀ ਆ ਤਕਰੀਬਨ। ਮੈਂ ਨਹੀਂ ਸੁਣਿਆ ਕਦੀ ਕਿ ਉਹਨਾਂ ਨੇ ਨਾ ਦਿੱਤਾ ਹੋਵੇ। ਸੋ ਪਹਿਲਾਂ ਇਹ ਟਰਾਈ ਕਰ ਲਓ, ਫਿਰ ਜੇ ਨਹੀਂ ਮੰਨ ਲਓ ਕਿ ਨਹੀਂ ਵੀ ਉਹ ਦਿੰਦੇ, ਉਹ ਕਹਿੰਦੇ ਕਿ ਨਹੀਂ ਦੇਣਾ ਤੁਹਾਨੂੰ, ਸਾਨੂੰ ਤੁਹਾਡੇ ਤੇ ਸ਼ੱਕ ਆ, ਤੇ ਫਿਰ ਤੁਹਾਡਾ ਜਿਹੜਾ ਨਾਰਮਲ ਵਾਲਾ ਗ੍ਰੀਨ ਕਾਰਡ ਦਾ ਪ੍ਰੋਸੈਸ ਜਿਹੜਾ ਉਹ ਤਾਂ ਹੈਗਾ ਹੀ ਆ। ਸੋ ਹੁਣ ਇਹ ਤੁਸੀਂ ਦੇਖੋ ਕਿ ਕਿਹੜੀ ਵਾਲੀ ਗੈਂਬਲ ਜਿਹੜੀ ਉਹ ਕਰਨੀ ਤੁਸੀਂ। ਠੀਕ ਹੈ ਜੀ। ਤੇ ਇੱਕ ਸਵਾਲ ਆਨਲਾਈਨ ਆਪਾਂ ਨੂੰ ਆਇਆ ਆ, ਹਰਮਨਪ੍ਰੀਤ ਹੋਣਾ ਦਾ, ਕਹਿੰਦੇ ਵੀ ਅਸਾਈਲਮ ਆਫਿਸ 'ਚ ਕੇਸ ਪਿਛਲੇ 4 ਸਾਲ ਤੋਂ ਲੱਗਾ ਆ, ਇਮੀਗ੍ਰੇਸ਼ਨ ਆਫਿਸ ਦੇ ਵਿੱਚ ਕੋਈ ਇੰਟਰਵਿਊ ਡੇਟ ਨਹੀਂ ਆਈ। ਪਰਿਵਾਰ ਕਹਿੰਦੇ ਜੀ ਪਿੱਛੇ ਆ, ਤੇ ਇੰਟਰਵਿਊ ਰੇਟ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਆ, ਜਲਦੀ ਕਰਨਾ ਚਾਹੁੰਦੇ ਆ, ਹੈ ਕੋਈ ਆਪਸ਼ਨ ਇਹਨਾਂ ਲਈ? ਜੇ ਪਰਿਵਾਰ ਦੀ ਸ਼ਮੂਲੀਅਤ ਸੀਗੀ ਧਰਨਿਆਂ ਦੇ ਵਿੱਚ, ਪ੍ਰੋਟੈਸਟਾਂ ਦੇ ਵਿੱਚ, ਜੇ ਕੁਛ ਇਦਾਂ ਦਾ ਸਿਆਸੀ ਲੈਵਲ ਤੇ ਉਹਨਾਂ ਨੇ ਪਿੱਛੇ ਗਤੀਵਿਧੀਆਂ ਕੀਤੀਆਂ, ਜਾਂ ਇਹਨਾਂ ਦੀ ਇੱਥੇ ਪਾਰਟਿਸਿਪੇਸ਼ਨ ਕਰਕੇ ਕੋਈ ਨੁਕਸਾਨ ਪਹੁੰਚਿਆ ਉਹਨਾਂ ਨੂੰ ਪਿੱਛੇ ਮਗਰ, ਤਾਂ ਉਹ ਜੇ ਉਹ ਚੀਜ਼ ਐਕਸਪਲੇਨ ਕਰ ਸਕਦੇ ਆ ਐਫੀਡੇਵਿਟ ਰਾਹੀਂ, ਫੋਟੋਆਂ ਰਾਹੀਂ, ਗੁਆਂਢੀਆਂ ਦੇ ਐਫੀਡੇਵਿਟ ਰਾਹੀਂ, ਜੋ ਵੀ ਹੈ ਘਰ ਵਾਲੀ ਬੱਚੇ ਉਹਨਾਂ ਦੇ ਐਫੀਡੇਵਿਟ ਰਾਹੀਂ, ਮਾਪੇ ਦੇ ਐਫੀਡੇਵਿਟ ਰਾਹੀਂ, ਮੈਡੀਕਲ ਡਾਕੂਮੈਂਟੇਸ਼ਨ ਰਾਹੀਂ, ਤੇ ਜੇ ਕੋਈ ਇਦਾਂ ਦੀ ਗੰਭੀਰ ਖਤਰਾ ਬਣਿਆ ਹੋਇਆ ਜਿਹਨਾਂ ਨੂੰ, ਉਹ ਲੋਕਾਂ ਦਾ ਜਿਹੜਾ ਅਸਾਈਲਮ ਆਫਿਸ ਹੈਗਾ ਉਹ ਐਕਸਪੀਡਾਈਟ ਕਰ ਸਕਦਾ। ਕੋਈ ਗਰੰਟੀ ਨਹੀਂ, ਪਰ ਕਰ ਸਕਦਾ।